क्या है? हेलो ओ भाई की गल है तेनू? ਭਾਈ ਤੈਨੂੰ ਕੀ ਗੱਲ ਆ ਕਾਤੋਂ ਰੋਕੀ ਜਾਣਾ? क्यों कुड़ी दे पिछे जाने आ यार? ਕਿਹੜੀ ਕੁੜੀ ਦੇ ਪਿੱਛੇ? मैं रोज वेखदा तू इत्थे खलोता हुन्ना, अज तू ओदे मगर ही टुर पिया। ਤੇ ਤੈਨੂੰ ਕੀ ਤਕਲੀਫ? जरा ना ध्यान ना रहना महल्ले च। ਐਨਕਾਂ ਲਵਾ ਲਾ। तू जेदा पिछा करने मैनू सारी समझ आउंदी ਉਹ ਜਾ ਕੰਮ ਕਰ ਜਾ ਕੇ ਤੇਰੇ ਕੋਲ 3600 ਦੇਖੇ ਆ। बाऊ एक साल तो दे पिछे है, ਕੌਣ? समझ आई? पसंद करदा हुन। ਉਹ ਜਾ ਕੰਮ ਕਰ, ਅਸੀਂ 10 ਸਾਲ ਤੋਂ ਪਿੱਛੇ ਆ ਉਹਦੇ। ਹੁਣ ਤਾਂ ਟੋਟਲ 1.5 ਸਾਲ ਹੋਇਆ ਇੱਥੇ ਆਇਆ। ਉਹ ਇੱਥੇ ਨਹੀਂ ਸੀ ਜਿੱਥੇ ਪਹਿਲਾਂ ਰਹਿੰਦੀ ਸੀ, ਉਦੋਂ ਦਾ ਪਿੱਛੇ ਆ ਮੈਂ। ਮੈਨੂੰ ਤਾਂ ਪਤਾ ਲੱਗਾ ਮਲਤਾਨੋਂ ਆਏ, ਉੱਥੇ ਜਾਂਦਾ ਰਿਹਾ ਤੂੰ। ਉਹ ਯਾਰ ਤੈਨੂੰ ਕੌਣ ਇਦਾਂ ਦੀਆਂ ਖਬਰਾਂ ਦਿੰਦਾ? ਨਾਲ ਤੂੰ ਕੌਣ ਨਾ ਚੌਥੇ ਮੁਹੱਲੇ ਪੁੱਛਣ ਵਾਲਾ? ਬਾਊ ਇਹਨੂੰ ਮੈਂ ਪਸੰਦ ਕਰਦਾ, ਮੈਂ ਤੈਨੂੰ ਗਾਂ ਤੋਂ ਨਾ ਵੇਖਾਂ ਕਿ ਤੂੰ ਉਹਦੇ ਪਿੱਛਾ ਕਰਨਿਆ, ਇਹ ਮੇਰੀ ਪਸੰਦ ਹੈ। ਉਹ ਪਾਉ ਜਾ ਕੇ ਕੰਮ ਕਰ ਜਾ ਕੇ, ਉਹ ਮੇਰੀ ਪਸੰਦ ਵਾ। ਓਏ ਆਪਣੀ ਸ਼ਕਲ ਵੇਖੀ ਤੂੰ, ਮਾਮਾ ਤੇਰੇ ਨਾਲ ਤਾਂ ਕੋਈ ਕੁੱਤਾ ਨਾ ਬੰਨੇ, ਤੂੰ ਕੁੜੀ ਦੇ ਮਗਰ ਜਾਣਨੇ ਆ। ਉਹ ਤੂੰ ਆਪਣੀ ਸ਼ਕਲ ਦੇਖੀ ਹੈ, ਡਾਂਸਰ ਟੈਪ ਮੂੰਹ ਆ ਤੇਰਾ, ਤੇਨਾ ਕਿੱਥੋਂ ਹੋ ਗਈ ਉਹ? ਅੱਜ ਕੱਲ ਡਾਂਸਰਾਂ ਦਾ ਪਤਾ ਕਿੱਦਾਂ ਫਿਰਨਦੀਆਂ ਕੁੜੀਆਂ। ਉਹ ਜਾ ਨਾਚਾ ਟੈਪ ਲੱਗਣ ਡਿਆ। ਓਏ ਧਿਆਨ ਨਾਲ, ਇਹ ਜਦੋਂ ਇੱਥੋਂ ਲੰਘੇ ਅੱਖਾਂ ਤੇਰੀਆਂ ਨੀਵੀਆਂ ਹੋਣੀਆਂ ਚਾਹੀਦੀਆਂ। ਕਿਉਂ ਛੋਟੀ ਹੈ ਤੇਰੇ ਤੋਂ? ਹੈ ਇਹਦੇ ਨਾਲ ਮੇਰਾ ਵਿਆਹ ਹੋਣਾ ਤੇ ਮੈਂ ਤੈਨੂੰ ਵਿਆਹ ਤੇ ਨਹੀਂ ਸੱਦਣਾ ਮੁੜ ਕੇ। ਹੈ ਹਾਂਜੀ ਤੇਰਾ ਇਹਦੇ ਨਾਲ? ਹਾਂਜੀ। ਜਾ ਕੰਮ ਕਰ, ਤੇਰੇ ਸਾਹਮਣੇ ਦੇਖੀ ਕੈਸਾ ਸਿਹਰਾ ਲਾ ਕੇ ਮੈਂ ਜਾਣਾ ਇਹਨਾਂ ਦੇ ਘਰ। ਓਏ ਕਿਸੇ ਜਾ ਕੇ ਕਿਸੇ ਮੋਬਾਈਲ ਵਾਲੇ ਡਰਮ ਨਾਲ ਤਸਵੀਰ ਖਿਚਾ ਸੈਲਫੀ, ਉਹ ਤੈਨੂੰ ਪਸੰਦ ਆਉਣੀ ਨਹੀਂ। ਉਹ ਜਾ ਕੇ ਧੌਣ ਲਵਾ, ਪੂਰਾ ਖੂਬਸੂਰਤ ਹੋਵੇ ਤੂੰ। ਤੇਰੀ ਸ਼ਕਲ ਹੈਗੀ ਕੋ ਤੇਰੇ ਨਾਲ ਵੇਖੇ, ਤੇਰਾ ਕਰਕੇ ਉਹ ਮੈਨੂੰ ਵੀ ਐਂ ਕਰਕੇ ਚਲੀ ਗਈ। ਉਹ ਮਿਸਾਲ ਸੁਣੀ ਹੈ, ਗਦੀ ਹੈ ਦਿਲ ਆਇਆ ਗਦੀ ਪੇ, ਤਾਂ ਪਰੀ ਕਾ ਚੀਜ਼ ਹੈ। ਆ ਤੇ ਗਦੀ ਤੇ ਆਇਆ ਹੋਣਾ ਹੀ ਨਹੀਂ ਦਿਲ ਉਹਦਾ ਉਹਦਾ। ਦਿਲ ਪਰੀ ਦਾ ਆ ਗਿਆ ਵਾ ਗਦੀ ਤੇ। ਉਹਦੇ ਕਾਲਜ ਦੇ ਮੈਂ ਸ਼ਾਲਾ ਤੈਨੂੰ ਵਾਰਨਿੰਗ ਦੇਣੀ ਸੀ, ਦੇਤੀ ਆ। ਇਹ ਜੇ ਨਹੀਂ ਮੰਨਦਾ ਨਾ ਦਿਲ ਤੇ ਦੇਖ ਲਈ ਸਿਰੇ ਲਾ ਕੇ, ਇੱਥੇ ਮੈਂ ਹੀ ਹੋਣਾ। ਇੱਥੇ ਤੈਨੂੰ ਮੈਨੂੰ ਸ਼ਰਤ ਲੱਗੀ, ਗੱਲ ਕਰ, ਤੇਰੇ ਨਾਲੋਂ ਪਹਿਲਾਂ ਫਸਾਵਾਂ। 10-10 ਹਜ਼ਾਰ ਦੀ ਲੱਗ ਗਈ। ਦੱਸਦਾ ਸੀ ਤੂੰ 20 ਲਾ ਲਾ। ਤੇ ਜੇ ਲੱਗ ਤੈਨੂੰ ਮੂੰਹੋਂ ਕਹਿ ਦੇਵੇ ਮੇਰਾ ਭਰਾ ਵਾ, ਮੇਰਾ ਬੰਦਾ, ਫੇਰ? ਤੇ ਜੇ ਤੈਨੂੰ ਮੂੰਹੋਂ ਕਹਿ ਦੇਵੇ ਕਿ ਤੂੰ ਮੇਰਾ ਭਰਾ ਵਾ, ਫੇਰ? ਉਹ ਮੈਨੂੰ ਮੂੰਹੋਂ ਕਹਿ ਦੇਵੇ ਤੂੰ ਮੇਰਾ ਭਰਾ ਵਾ, ਸਾਰੀ ਜ਼ਿੰਦਗੀ ਲਈ ਮੈਂ ਆਪ ਉਹਦੀਆਂ ਕੁਰਸੀਆਂ ਲਾਉਂਗਾ। ਲੱਗ ਗਈ ਸ਼ਰਤ, ਲੱਗ ਗਈ। ਐਸੇ ਮਹੀਨੇ ਦੇ ਐਂਡ ਤੇ ਇਹਦਾ ਤੇ ਮੇਰਾ ਵਿਆਹ ਹੋਣਾ ਹੀ। ਐਸੇ ਮਹੀਨੇ ਦੇ ਐਂਡ ਤੇ ਉਸ ਤੋਂ ਅਗਲੇ ਮਹੀਨੇ 'ਚ ਤੇਰਾ ਸਵਾ ਮਹੀਨਾ ਵੀ ਹੋਣਾ ਵਾ, ਇਹ ਗੱਲ ਜ਼ੇਨ 'ਚ ਰੱਖੀ। ਐ ਹੁਣ ਸ਼ਰਤ ਪੱਕੀ, ਉਹ ਤੇ ਦੌੜੀ ਨਾ। ਤੂੰ ਵੀ ਪਿਓ ਦਾ ਤੇ ਨਿਕਲੀ ਨਾ ਹੁਣ। ਮੈਂ ਤੇਰੀ ਟਿੰਡ ਕਰਨੀ ਆ ਮੱਲੇ। ਮੈਂ ਤੇਰੀ ਆਪ ਟਿੰਡ ਕਰਨੀ ਆ। ਲੱਗ ਜੂ ਪਤਾ ਤੈਨੂੰ। ਐਡਾ ਤੂੰ ਕਾਲਾ ਕੁੜੀ ਨਾਲ ਸੈੱਟ ਹੋਣ ਵਾਲਾ ਹਾਂ ਸ਼ੋਹਾ। ਕੀ ਗੱਲ ਆ ਕਾਕੀ, ਬੜੀ ਤੱਤੀ ਆਈ ਬਾਹਰੋਂ, ਕੀ ਗੱਲ ਆ? ਅੱਬਾ ਜੀ, ਜੇ ਤੇ ਤੁਸੀਂ ਮੈਨੂੰ ਪੜਾਉਣਾ ਹੈ ਨਾ, ਤੇ ਇਸ ਮਹੱਲੇ 'ਚ ਮਕਾਨ ਵੇਚੋ ਫਿਰ। ਹੈ ਮਕਾਨ ਵੇਚ ਦੇ? ਉਹ ਪੁੱਤ ਇਸੇ ਘਰ ਤੋਂ ਜੰਮੀ ਪਲੀ ਆ, ਤੇ ਕੀ ਮਕਸਦ ਕੀ ਹੈ ਮਕਾਨ ਵੇਚਣ ਦਾ, ਮੈਨੂੰ ਗੱਲ ਤਾਂ ਦੱਸ। ਅੱਬਾ ਜੀ, ਉਹ ਇਸ ਤੋਂ ਕਿ ਇਸ ਮਹੱਲੇ ਦੇ ਮੁੰਡੇ ਨਹੀਂ ਚੰਗੇ ਹੈਗੇ, ਲਫੰਡਰ ਨੇ, ਨਪੜ ਜਾਹਲ ਗਵਾਰ, ਤੇ ਅੱਬਾ ਜੀ ਉਹ ਮੈਨੂੰ ਛੇੜਦੇ ਨੇ। ਅੱਬਾ ਜੀ ਰਸਤੇ 'ਚ ਤੇ ਬਿਟਰ ਮੈਨੂੰ ਦੇਖਦੇ ਨੇ ਜਿਵੇਂ ਪਹਿਲੇ ਕਦੀ ਕੋਈ ਕੁੜੀ ਨਹੀਂ ਵੇਖੀ ਹੁੰਦੀ, ਤੇ ਦੋ ਮੁੰਡੇ ਮੇਰੇ ਕਿੰਨੀ ਦੇਰ ਤੱਕ ਪਿੱਛੇ ਲੱਗੇ ਰਹੇ ਨੇ, ਤੇ ਉਹਨਾਂ 'ਚੋਂ ਤੇ ਇੱਕ ਨੇ ਤੇ ਹੈਲੋ ਵੀ ਕਹਿਤਾ ਅੱਜ ਮੈਨੂੰ। ਉਹ ਜਦੋਂ ਤੈਨੂੰ ਪੁੱਤ ਹੈਲੋ ਗਿਆ, ਤੂੰ ਅੱਗੇ ਉਹਨੂੰ ਕਹਿਣਾ ਸੀ ਵਾਲੇਕਮ ਸਲਾਮ। ਇਹਦਾ ਮਤਲਬ ਇਹੀ ਬਣਦਾ ਪੁੱਤ, ਉਹ ਜਦੋਂ ਪਤਾ ਫੋਨ ਤੇ ਨਹੀਂ ਕਹਿੰਦਾ ਹੈਲੋ, ਉਹ ਕਹਿੰਦੇ ਵਾਲੇਕਮ ਸਲਾਮ। ਓਏ ਅੱਬਾ ਕੋਈ ਗੈਰਤ ਦੀ ਗੋਲੀ ਖਾ, ਤੈਨੂੰ ਕਿਉਂ ਨਹੀਂ ਸਮਝ ਆਉਣ ਡਈ ਹੈਗੀ? ਉਹ ਤੈਨੂੰ ਕਹਿਣ ਡਈ ਆ ਮੈਨੂੰ ਮੁੰਡਿਆਂ ਨੇ ਬਾਹਰ ਛੇੜਿਆ ਵਾ, ਆ ਪੱਗ ਲਾ, ਤੈਨੂੰ ਕੋਈ ਸੁਰਤ ਆਵੇ। ਉਹ ਤੈਨੂੰ ਵਾਲੇਕਮ ਅੱਗੇ ਸਲਾਮ ਕਹੀ ਆਣ ਡਿਆ ਵਾ। ਕਦੀ ਕਹਿੰਦਾ ਗੈਰ ਦਿਖਾ, ਇੰਨਾ ਕਿ ਢੇਡਾ ਮੈਂ ਕੀ ਕੁਝ ਖਾਈ ਜਾਵਾਂ? ਉਹ ਸਿਰ ਦੀ ਗੋਲੀ ਤਾਂ ਮੈਂ ਅੱਗੇ ਖਾਧੀ ਆ, ਤੇ ਹੁਣ ਗੈਰ ਦੀ ਗੋਲੀ ਕਿੱਥੋਂ ਲੱਭਦੀ ਆ? ਮੈਨੂੰ ਦੱਸ ਦੇ, ਮੈਂ ਉੱਥੇ ਲੈ ਆਉਣਾ ਪੁੱਤ। ਭੈਣੇ ਅੱਬਾ ਹੀ ਹਿੱਲਿਆ ਵਾ। ਓਏ ਓਏ ਅੱਬਾ ਹਿੱਲਿਆ, ਓਏ ਇਹ ਨਹੀਂ ਕਹਿਣ ਡਿਆ ਤੇ ਮੈਂ ਧੀ ਐਡੀ ਸੋਹਣੀ ਜੰਮੀ ਆ, ਤੇ ਲੋਕਾਂ ਤਾਂ ਪਾਗਲ ਹੋਣਾ ਹੀ ਆ, ਉਹ ਤਾਂ ਪੜ੍ਹੀ ਲਿਖੀ ਕੁੜੀ ਆ। ਹੈ ਭੈਣੇ ਕਿਹੜੇ ਮੁੰਡਿਆਂ ਜਿਹਨਾਂ ਨੇ ਤੈਨੂੰ ਛੇੜਿਆ ਵਾ? ਇੱਕ ਦਫਾ ਤੂੰ ਮੇਰੇ ਕੋਲ ਨਾਂ ਲੈ ਦੇ ਉਹਨਾਂ ਦਾ। ਇਹਨੂੰ ਦੱਸ, ਮਲੰਗੀ ਡਾਕੂ ਨੇ, ਇਹਨੂੰ ਦੱਸ। ਹਾਂ ਲਾਣਤ ਤੇਰੇ ਤੇ, ਕੀ ਕਹੇਂਗਾ ਤੂੰ ਉਹਨਾਂ ਨੂੰ? ਹੈ ਅੱਬਾ ਲੱਤਾਂ ਲਾ ਦੇਵਾਂਗਾ, ਤੂੰ ਇੱਕ ਦਫਾ ਮੈਨੂੰ ਕਹਿ ਸਹੀ। ਅੱਛਾ ਪੁੱਤ, ਮੈਨੂੰ ਪਤਾ ਕੀ ਗੱਲ ਆ, ਤੂੰ ਪੁੱਤ ਮੇਰਾ ਹੀ ਆ, ਲੇਕਿਨ ਗੈਰਤ ਖਾਂਦਾ ਚੰਗਾ ਨਹੀਂ ਲੱਗਦਾ ਮੈਨੂੰ, ਪਤਾ ਨਹੀਂ ਕੀ ਗੱਲ। ਫਿਰ ਜ਼ਹਿਰ ਖਾ ਲਵਾਂ? ਇਹ ਗੱਲਾਂ ਤੇਰੀ ਮਰਜ਼ੀ ਆ, ਜੇ ਸਸਤੀ ਲੱਭਦੀ ਤੇ ਲੈ ਆ ਕਿਤੋਂ। ਸਸਤੀ ਲੱਭਦੀ ਆ ਤਾਂ। ਓਏ ਮੇਰੀ ਗੱਲ ਸੁਣ ਪੁੱਤ, ਓਏ ਮੱਲੇਦਾਰੀ ਆ, ਦੁਨੀਆਦਾਰੀ ਆ, ਹੁਣ ਕਿਹਦੇ ਨਾਲ ਜਾ ਕੇ ਲੜ ਪਈਏ? ਇਹ 100 ਕੁੱਤੇ ਬਿੱਲੇ ਫਿਰਨ ਡਏ ਆ। ਭੈਣੇ ਜਾਂ ਆਪਣਾ ਰਾਹ ਬਦਲ ਲਾ, ਜਾਂ ਕਾਲਜ ਜਾਣਾ ਬੰਦ ਕਰ ਦੇ, ਅੱਗੇ ਤੋਂ ਤੂੰ ਕਾਲਜ ਨਹੀਂ ਜਾਣਾ। ਵਾਹ, ਮੈਂ ਤੇਰੇ ਖਰਚੇ ਤੇ ਪੜਦੀ ਆ, ਜਿਹੜਾ ਕਾਲਜ ਹੋਣਾ ਬੰਦ ਕਰ ਦੇ। ਜਿਹੜੀ ਤੈਨੂੰ ਗੈਰਤ ਹੋਵੇ ਤਾਂ ਫਿਰ ਮੈਨੂੰ ਛੱਡ ਆਇਆ ਕਰ, ਘਰ ਬੈਠਾ ਰਹਿਣਾ, ਸ਼ੀਸ਼ਾ ਤਾੜਦਾ ਰਹਿਣਾ। ਓਏ ਇਹਨੂੰ ਤੈਨੂੰ ਕੀ ਛੱਡਣ ਜਾਣਾ ਕੁੜੀਏ? ਓਏ ਇੱਕ ਦਿਨ ਤੈਨੂੰ ਪਤਾ ਦਿਨ ਛੱਡਣ ਨਹੀਂ ਗਿਆ, ਮੁੜ ਕੇ 3 ਦਿਨ ਲੱਭਿਆ ਨਹੀਂ ਗੇ, ਇਹ ਆਗੂ ਜਾਂਦਾ। ਅੱਬਾ ਤੂੰ ਵੀ ਮੈਨੂੰ 5ਵੀਂ ਤੱਕ ਹੀ ਪੜਾਇਆ ਵਾ, ਤੂੰ ਕਹਿ ਅੱਗਿਓਂ ਕਹਿਣ ਡਿਆ ਦੀ ਬੱਚਿਆਂ ਕੋਲ ਚੀਜ਼ ਖੋ ਕੇ ਤੂੰ ਖਾਣ ਡਿਆ ਵਾ। ਬਾਜੀ ਤੁਸੀਂ ਉਸ ਤੋਂ ਬਾਅਦ ਵਧੇ ਵੀ ਤੇ ਨਹੀਂ ਨਾ ਤੁਸੀਂ ਵਧੇ, ਨਾ ਕਲਾਸ ਵਧੀ, ਨਾ ਤੁਸੀਂ ਵਧੇ। ਘਰ ਦੀਆਂ ਜ਼ਿੰਮੇਵਾਰੀਆਂ ਥੋੜੀਆਂ ਮੇਰੇ ਤੇ। ਹਾਂ ਨਹੀਂ, ਜ਼ਿੰਮੇਵਾਰੀਆਂ ਤੇ ਤੇਰੇ ਤੇ ਬਹੁਤ ਆ। ਸਾਰੀਆਂ ਲੱਤਾਂ ਤੇ ਪੈ ਗਈਆਂ। ਕਿਆ ਬਾਤ ਹੈ, ਤੇਰੀਆਂ ਜ਼ਿੰਮੇਵਾਰੀਆਂ ਤੇ ਤੇਰੇ ਤੇ ਬਹੁਤ ਚੜ ਗਿਆ ਪਈਆਂ। ਆ ਤੂੰ ਆ ਪੂਰੀ ਟਰਾਲੀ ਮਿੱਟੀ ਦੇ ਉੱਤੇ ਛੱਡ ਗਏ ਹੈ,
ਇਹ ਕਿਹੜੀ ਜ਼ਿੰਮੇਵਾਰੀ ਤੇਰੀ ਓਏ? ਬਸ ਅੱਬਾ ਇਹਨੂੰ ਜਾਂ ਘਰ ਰੱਖ ਲਾ ਜਾਂ ਇਹਨੂੰ ਕਹ ਰਾਹ ਬਦਲ ਲਵੇ ਬਸ ਦੋਨਾਂ ਚੋਂ ਇੱਕ ਕੰਮ ਕਰਾ ਜਿਹੜਾ ਵੀ ਕਰਾਉਣਾ ਵਾ ਮੈਂ ਪੁਰਾਣਾ ਬਦਲਾ ਓ ਗੈਰਤ ਮੰਦਾ ਉਹ ਨਾਲੀ ਚੋਂ ਕੱਢ ਕੇ ਪੈਸੇ ਮੂੰਹ ਚ ਪਾਉਣ ਵਾਲੇ ਆ ਉਹ ਤੂੰ ਕੁਝ ਨੂੰ ਸਮਝਾਉਂਦੇ ਆ ਹੈ ਮੈਂ ਨਹੀਂ ਅੱਬਾ ਇਹਨੂੰ ਸਮਝਾਉਣਾ ਤੇ ਸਮਝਾਉਣਾ ਕਿੰਨੇ ਇਹਨੂੰ ਤੁਸੀਂ ਗੱਲਾਂ ਕਰਨ ਡਏ ਆ ਕਿਉਂ ਅੱਬਾ ਡਰ ਉਸ ਵੇਲੇ ਤੋਂ ਜਦੋਂ ਮੇਰੀ ਗੈਰੇਜ ਜਾਗ ਗਈ ਅੱਛਾ ਜੀ ਹਾਂਜੀ ਕੀ ਹੋਇਆ ਡਰ ਗਿਆ। ਕਰਦੀ ਗੱਲ ਤੇਰੀ ਗੈਰਤ ਜਾਗੀ ਪਈ ਆ ਜਾਗੀ ਪਈ ਆ ਜਾ ਕੇ ਮੱਲੇ ਦੇ ਨਿਆਣੇ ਤੇ ਜੁੱਤੀਆਂ ਖਾ ਜਾ ਕੇ ਜਾ ਵੀਰੇ ਜਿਹੜਾ ਤੇਰਾ ਐਡਾ ਕੋ ਗੰਡਾਸਾ ਨਾ ਉਹ ਕੱਢ ਲਾ ਮੈਂ ਵੱਡਾ ਹੀ ਨਾ ਪਾਇਆ ਕੱਢ ਲੈਣਾ ਈ ਓ, ਦਾਦੇ ਵਾਲਾ ਦਾਦਾ ਕਿਹੜਾ ਤੇਰਾ ਨਿਜ਼ਾਮ ਲੋਹਾਰ ਸੀ ਓਏ ਅੱਬਾ ਇਹ ਉਂਝ ਹੀ ਸੜਦਾ ਵਾ ਇਹ ਪੜਿਆ ਨਹੀਂ ਨਾ ਹੈਗਾ ਤੇ ਮੈਂ ਪੜਦੀ ਆ ਉਹ ਇਹ ਸੜਦਾ ਇਹ ਤਾਂ ਸੜਦਾ ਨਿਗਾ ਸਿਰਫ ਛੋਟਾ ਹੁੰਦਾ ਵਾ ਜਦੋਂ ਨੂੰ ਗੁੱਸਾ ਚੜਦਾ ਨਾ ਉਦੋਂ ਹੋਰ ਛੋਟਾ ਹੋ ਜਾਂਦਾ 2 ਇੰਚ ਛੋਟਾ ਹੁੰਦਾ ਅੱਬਾ ਉਹ ਤੈਨੂੰ ਕਹਿਣ ਡਈ ਆ ਮੁੰਡੇ ਮਹੱਲੇ ਦੇ ਮੈਨੂੰ ਛੇੜਦੇ ਆ ਉਹਦੇ ਬਾਰੇ ਕੁਝ ਸੋਚ ਗੈਰਤ ਨੂੰ ਜਗਾ ਆਪਣੇ ਨੂੰ ਉਹ ਪੁੱਛ ਲਾਂਗੇ ਉਹਨਾਂ ਮੁੰਡਿਆਂ ਨੇ ਨਾ ਅੱਬਾ ਕਿਹੜੇ ਦਿਨ ਗੈਰਤ ਖਾਣੀ ਆ ਤੂੰ ਕੀ ਕਹਿਣ ਡਿਆ ਤੂੰ ਓਏ ਅੱਜ ਦਿਨ ਕੀ ਹੈ ਆਈ ਬੋਧਾ ਜੁਮੇਰਾਤ ਨੂੰ ਸੀਗਾ ਜੁਮੇਰਾ ਨੂੰ ਗੈਰਤ ਖਾਈ ਅੱਗੇ ਪਿੱਛੇ ਨਾ ਗੈਰਤ ਖਾਈ ਕੋਈ ਅੱਗੇ ਤੁਹਾਨੂੰ ਪਿੱਛੇ ਕੋਈ ਰੋਟੀ ਨਹੀਂ ਖਾਂਦਾ ਉਹ ਤੁਹਾਨੂੰ ਕੋਈ ਅਸਰ ਹੀ ਨਹੀਂ ਹੋ ਰਿਹਾ ਬਾਹਰ ਮੈਨੂੰ ਮੁੰਡਿਆਂ ਨੇ ਛੇੜਿਆ ਮੈਨੂੰ ਲੱਗਦਾ ਇੱਥੇ ਆ ਕੇ ਮੈਂ ਤੁਹਾਨੂੰ ਦੋਨਾਂ ਨੂੰ ਛੇੜਤਾ ਤੁਸੀਂ ਆਪਣੀਆਂ ਕਰਦੇ ਰਹੇ ਹੋ ਤੁਹਾਨੂੰ ਇਹ ਨਹੀਂ ਪਤਾ ਹੈ ਕਿ ਮੈਂ ਬਾਹਰੋਂ ਕਿੱਦਾਂ ਆਈ ਹਾਂ ਇਹ ਨਹੀਂ ਤੁਹਾਨੂੰ ਪਤਾ ਕਿੱਦਾਂ ਹੀ ਚੰਗੀ ਭਲੀ ਟੁਰ ਕੇ ਤੇ ਆਈ ਆ ਉਹ ਟੁਰ ਕੇ ਆਈ ਉਹਦੇ ਕਹਿਣ ਦਾ ਮਕਸਦ ਇਹ ਸੀਗਾ ਬਾਹਰ ਮੁੰਡਿਆਂ ਨੇ ਮੈਨੂੰ ਛੇੜਿਆ ਵਾ ਉਹ ਹੱਕ 500 ਰੁਪਇਆ ਜ਼ਰੀਨ ਨਾਲ ਰਹਿ ਗਿਆ 300 ਰੁਪਇਆ ਜਵੇਦ ਦਾ ਰਹਿ ਗਿਆ ਵਾਹਦ ਪਿੰਡ ਆ ਜਿੱਥੇ ਤਵੀਤਾਂ 'ਚ ਵੀ ਪੈਸੇ ਆਧਾਰ ਕਰਨ ਲੱਗ ਪਏ ਨੇ। ਬਾਬਾ ਜੀ ਲੰਘਿਆ ਵਾਂ ਉਹ ਨੰਗਿਆ ਤੂੰ ਵੀ ਨੰਗਿਆ ਸਲਾਮ ਬਾਬਾ ਜੀ ਬਾਬਾ ਜੀ ਉਹ ਬਸ ਸਾਹਿਬ ਹੋ ਹੱਕ ਹੋ ਹੱਕ ਨਾ ਕਰ ਬਕ ਬਕ ਤੁਸੀਂ ਕਰਨੀ ਮੇਰਾ ਮਤਲਬ ਹੈ ਕਿ ਤੁਸੀਂ ਬੋਲਦੇ ਪਏ ਹੋ ਤੇ ਮੇਰਾ ਵੀ ਕੰਮ ਕਰਦੇ ਹੋ ਹਫਤਾ ਹੋ ਗਿਆ ਤੁਹਾਡੇ ਕੋ ਆਉਂਦੇ ਆ ਮੈਨੂੰ ਤੈਨੂੰ ਹਫਤਾ ਹੋ ਗਿਆ ਆਉਂਦਿਆਂ ਤੇ ਕੰਮ ਤੇਰਾ ਕਰ ਦਵਾਂ ਇਹ ਕੰਮ ਪੁੱਤ ਇਦਾਂ ਨਹੀਂ ਹੁੰਦੇ ਜਿੱਦਾਂ ਤੂੰ ਕਰਾਨਾ ਕੰਮ ਉਹ ਬਾਬਾ ਜੀ ਇੱਕ ਕੁੜੀ ਸੋਹਣੀ ਲੱਗ ਹੀ ਗਈ ਜੇ ਤੁਹਾਨੂੰ ਦੱਸਦਾ ਵਾ ਤੇ ਤੁਹਾਡੇ ਬਾਬੇ ਹੋਣ ਦਾ ਕੀ ਫਾਇਦਾ ਜੇ ਕੁੜੀ ਮੇਰੇ ਨਾਲ ਪਿਆਰ ਨਾ ਕਰੇ ਹੋ ਹੱਕ ਕੁੜੀ ਵਾਸਤੇ ਮਾਲੂ ਚਾਹੀਦੇ ਨਾ ਕੰਮਾਂ ਵਾਸਤੇ ਤੇਰੇ ਕੋ ਹੈ ਮਾਲੂ ਬਾਬਾ ਜੀ ਕੱਲ ਤੁਸੀਂ ਮੈਨੂੰ ਟੈਲੀਫੋਨ ਕਰਕੇ ਕਿਹਾ ਵੀ ਮੈਂ ਤੇਰੇ ਵਾਸਤੇ ਚਿੱਲਾ ਕੱਟਣਾ ਮੈਨੂੰ 1000 ਰੁਪਇਆ ਸੈਂਡ ਕਰ ਮੈਂ ਤੁਹਾਨੂੰ ਜਾਇਜ਼ ਕੈਸ਼ 1000 ਰੁਪਇਆ ਕਰਾਇਆ ਹੁਣ ਫਿਰ ਮੰਗਣ ਆਇਆ ਤੁਸੀਂ ਅੱਛਾ ਉਹ ਸੈਂਡ ਤੂੰ ਕੀਤਾ ਸੀ ਮੇਰਾ ਪੁੱਤ ਹਾਂਜੀ ਮੈਂ ਕੀਤਾ ਤੇਰੀ ਖਾਤਰ ਮੈਂ ਸਾਰੀ ਰਾਤ ਠੰਡ ਦੇ ਵਿੱਚ ਛੱਤ ਦੇ ਉੱਤੇ ਕਾਲੀ ਬਿੱਲੀ ਤੇ ਮੈਂ ਦੋਵਾਂ ਨੇ ਰਲ ਕੇ ਚਿੱਲਾ ਕੀਤਾ ਕੱਟਿਆ ਮੇਰਾ ਪੁੱਤ ਕਾਮਯਾਬ ਕਿਹਦਾ ਹੋਇਆ ਫਿਰ ਇਹ ਚਿੱਲਾ ਪੁੱਤ ਆਪਣੇ ਕਾਮਯਾਬ ਹੋਣਾ ਬਿੱਲੀ ਛਿਛੜੇ ਖਾ ਕੇ ਦੌੜ ਗਈ ਆ ਤੇ ਤੈਨੂੰ ਮੈਂ ਦੇਣਾ ਇੱਕ ਪੁੱਤ ਲੱਡੂ ਹੋ ਗਿਆ ਕੰਮ ਉਹ ਲੱਡੂ ਪੁੱਤ ਮੈਂ ਤੈਨੂੰ ਦੇਣਾ ਉਹ ਲੱਡੂ ਤੂੰ ਖਵਾਣਾ ਕੁੜੀ ਉਸ ਨੂੰ ਜਿਹਦੇ ਨਾਲ ਤੂੰ ਪਿਆਰ ਕਰਨਾ ਵਾ ਉਹ ਜੀ, ਉਹ ਜੇ ਬਾਬਾ ਤੂੰ ਜੀ। ਉਹਨੂੰ ਲੱਡੂ ਖਵਾਣ ਕਾਮਯਾਬ ਹੋ ਗਿਆ ਤੇ ਉਹ ਕੁੜੀ ਤੇਰੇ ਪਿੱਛੇ ਇੰਜ ਗਾਣਾ ਗਾਉਗੀ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਈ ਚੀਰੇ ਵਾਲੇ ਵੇਖਦਾ ਈ ਵੇ ਮੇਰਾ ਲੌਂਗ ਗਵਾਚਾ ਜਾ ਦਫਾ ਹੋ ਜਾ ਉਹਨੂੰ ਜਾ ਕੇ ਲੱਡੂ ਖਵਾ ਉਹਨੂੰ ਪਿਆਰ ਹੋ ਜੂ ਨਾ ਮੇਰੇ ਨਾਲ ਉਹਨੂੰ ਤੇਰੇ ਨਾਲ ਪਿਆਰ ਹੋਊਗਾ ਰੱਜ ਕੇ ਪਿਆਰ ਹੋਊਗਾ ਇਹ ਕੁੜੀ ਨੂੰ ਖਵਾਉਣਾ ਜੀ ਇਹ ਕੁੜੀ ਨੂੰ ਖਵਾਣਾ ਮੈਨੂੰ ਨਹੀਂ ਖਵਾਣਾ ਪੁੱਤ ਹੂ ਹੱਕ ਇਹ ਸਾਡੇ ਮੌਕਲ ਵੀ ਤੇਰੇ ਨਾਲ ਜਾਣਗੇ ਚੰਗਾ ਬਾਬਾ ਜੀ सर्दी बड़ी हो गई है मौसम कैसा ਫਿਰ खुला है? ਨੈਸ਼ ਖਲੋਤਾ ਰਾਹ ਚ ये नहर जब ਹਾਂ ਕਿੱਦਾਂ ਬਈ ठीक आ 2 दिन रह गए तेरी टिंड होने च ਇਹ ਤਾਂ ਵੇਲਾ ਦੱਸੂਗਾ टिंड होनी टिंड ਐ ਜ਼ਰਾ ਕਾਲੀਆਂ ਕਾਲੀਆਂ ਅੱਖਾਂ ਨਾਲ ਵੇਖੀ ਮੈਂ ਜਾ ਕਿੱਧਰ ਰਿਹਾ ये सीधा इरम दे घर ही बड़ी जान डे ये किधर गया वा ਮੈਨੂੰ ਸ਼ੱਕ ਪੈਂਦਾ ਵਾ ਮੈਂ ਬਾਬੇ ਕੋ ਜਾਣਾ ਵਾ ਬਾਬਾ ਜੀ ਮੇਰਾ ਕੰਮ ਕਰੋ ਨਹੀਂ ਤਾਂ ਇਹ ਨੈਸ਼ ਮੈਨੂੰ ਲੈ ਦੇ ਜਾਣਾ ਵਾ ਬਾਬਾ ਜੀ ਚਾਚਾ ਜੀ ਲੰਘ ਗਿਆ ਵਾਂ ਓਏ ਆ ਜਾ ਵੇ ਕਿਹੜਾ ਮੁੰਡਿਆ ਓਏ ਆ ਜਾ ਲੰਘਿਆ ਆ ਗਿਆ ਜੀ ਆ ਗਿਆ ਸਲਾਮ ਅਲੈਕਮ ਓ ਵਾਲੇਕੁਮ ਸਲਾਮ ਕਾਕਾ ਕਿੱਦਾਂ ਚਾਚਾ ਜੀ ਖੈਰ ਤੂੰ ਸੁਣਾ ਪੁੱਤ ਹਾਂਜੀ ਠੀਕ ਆ ਪਛਾਣਿਆ ਜੀ ਨਹੀਂ ਪੁੱਤ ਨਹੀਂ ਹੁਣੀ ਆਇਆ ਤੂੰ ਹਲੇ ਆ ਮਹੱਲੇ 'ਚ ਹੁਣ ਨਾਮ ਹੈ ਤੁਹਾਡੇ ਰਾਜਾ ਮੇਰਾ ਨਾਮ ਅੱਛਾ ਤੂੰ ਮੱਲੇ ਹੀ ਹੁੰਦਾ ਹਾਂਜੀ ਮੈਂ ਕਦੇ ਆਇਆ ਸ਼ੇਪਾ ਨਹੀਂ ਸ਼ੁਪਾ ਕਰਦਾ ਨਹੀਂ ਨਾ ਆ ਰਾਜਾ ਅੱਛਾ ਨਾਮ ਰਾਜਾ ਵਾ ਹਾਂਜੀ। ਠੀਕ ਆ ਤੂੰ ਕਾ ਪਕਾਉਣਾ ਹੁਣ ਨਹੀਂ ਚਾਚਾ ਜੀ ਮੈਂ ਬਾਹਰ ਕਦੇ ਕੁਛ ਕਰ ਲੈਣਾ ਕਦੇ ਕੁਛ ਕਰ ਲੈਣਾ ਅੱਛਾ ਤੁਹਾਨੂੰ ਇੱਕ ਦੋ ਵਾਰੀ ਵੇਖਿਆ ਮੈਂ ਲੰਘਦੇ ਹੁੰਦੇ ਮੈਂ ਕਿਹਾ ਯਾਰ ਚਾਚੇ ਨਾਲ ਕਦੇ ਸਲਾਮ ਦੁਆ ਨਹੀਂ ਨਹੀਂ ਇਹ ਕੀਤੀ ਤੇ ਗੱਲ ਤੇਰੀ ਸਹੀ ਹੈ ਪੁੱਤ ਇਹ ਇਕੱਲਾ ਹੀ ਉਹ ਘਰ ਹਾਂ ਨਹੀਂ ਸਾਰੇ ਘਰ ਹੀ ਆ ਹੁਕਮ ਕਰ ਪੁੱਤ ਹੁਕਮ ਕਰ ਸਾਰੀਆਂ ਹੀ ਘਰ ਆ? ਸਾਰੀਆਂ ਕੀ ਮਤਲਬ ਮੇਰਾ ਮਤਲਬ ਵੀ ਸਾਰੇ ਜੀ ਘਰ ਹੀ ਆ। ਓਏ ਆਪਣੇ ਇੱਕ ਮੇਰੀ ਧੀ ਹੈ ਕਿ ਮੇਰਾ ਪੁੱਤ ਵਾ ਹਾਏ
ਵਾਹ ਵਾਹ ਬਸ ਕਿੰਨੀ ਸੋਹਣੀ ਫੈਮਿਲੀ ਆ ਤੁਹਾਡੀ। ਮੈਂ ਕਹਿੰਦਾ ਪੜ੍ਹੀ ਲਿਖੀ ਫੈਮਿਲੀ ਇਦਾਂ ਦੀ ਹੁੰਦੀ ਹੈ। ਮੈਂ ਕਹਿੰਦਾ ਏਡੀ ਪੜ੍ਹੀ ਲਿਖੀ ਲੱਗਦੀ ਆ ਹਾਂ ਬਸ ਨਾ ਪੁੱਛਣਾ। ਕੀ ਪੜ੍ਹੀ ਲਿਖੀ ਦੀ ਲੱਗਦੀ ਕਾਕਾ ਤੇਰੀ ਕੀ ਲੱਗਦੀ? ਫੈਮਿਲੀ ਤੇਰੀ। ਹਾਂ ਫੈਮਿਲੀ। ਮੈਂ ਬੱਚੇ ਪੜ੍ਹਾਏ ਨੇ, ਉਹ ਮੁੰਡਾ ਮੇਰਾ ਨਹੀਂ ਪੜ੍ਹਿਆ ਇੰਨਾ, ਹਾਂ। ਲੇਕਿਨ ਮੈਂ ਧੀ ਨੂੰ ਪੜ੍ਹਾਉਣ ਡਿਆ। ਮੈਂ ਜੱਗ ਤੇ ਇਦਾਂ ਦੀ ਸੋਹਣੀ ਨਹੀਂ ਵੇਖੀ। ਅੱਛਾ ਜੀ। ਮੈਂ ਸਾਰਾ ਜੱਗ ਫਿਰਿਆ ਪਰ ਮੈਨੂੰ ਪਤਾ ਲੱਗਾ ਵੀ ਜੋ ਤੇਰੀ ਸੋਹਣੀ ਹੈ ਨਾ, ਹਾਏ। ਹਾਏ ਜੱਗ ਪੁੱਤ ਕਿੱਡਾ ਕੁ ਹੁੰਦਾ, ਵਿੱਚ ਕਿੰਨਾ ਕੁ ਫਿਰ ਲਿਆ ਤੂੰ? ਬਈ ਤੇਰੇ ਵਾਲੀ ਤਾਂ ਬਹੁਤ ਸੋਹਣੀ ਹੈ ਨਾ। ਹਾਂ ਮੇਰੇ ਵਾਲੀ ਕੀ ਸੋਹਣੀ ਆ ਫੈਮਿਲੀ। ਫੈਮਿਲੀ। ਹਾਂ ਫੈਮਿਲੀ। ਨਾ ਮੈਂ ਮੁੰਦਰੀ ਦੀ ਗੱਲ ਕਰਦਾ। ਨਹੀਂ ਉਹ ਤਾਂ ਪਾਵਾਂਗਾ ਪਾਵਾਂਗਾ ਵੀ। ਅੱਛਾ ਖੈਰ ਨਾ ਪੁੱਤ ਆ ਖੈਰ ਨਾ। ਉਹ ਚਾਚਾ ਮੇਰੇ ਨੰਬਰ ਚੰਗੇ ਆਏ ਸੀ, ਮੈਂ ਕਿਹਾ ਚਾਚੇ ਨੂੰ ਦੱਸਿਆ ਵਾ। ਨੰਬਰ ਚੰਗੇ? ਹਾਂ ਇਹ ZTV ਵਾਲੇ? ਨਹੀਂ ਉਹ ਤੂੰ ਨਹੀਂ ਪੜ੍ਹਾਈ ਛੱਡਣ ਤਾਂ ਕਿੰਨੀ ਦੇਰ ਹੋ ਗਈ ਹੈ ਤੁਹਾਨੂੰ? ਮੇਰੇ ਸਾਹਮਣੇ ਤੂੰ ਲੋਫਰਾਂ ਕੋ ਚੌਂਕ 'ਚ ਫਿਰਦਾ ਹੁੰਦਾ ਉੱਤੇ। ਉਹ ਪੜ੍ਹਾਈ ਤਾਂ ਛੱਡੀ ਆ। ਅੱਛਾ ਤੇ ਨੰਬਰ ਕਿਹਦੇ ਕਾਹਦੇ ਆ ਸਾਰੇ ਗਿਆ? ਮੱਲੇ ਨੂੰ ਜੀ ਆਪਾਂ ਮਠਾਈ ਖਵਾਈ ਪਰ ਚਾਚਾ ਗਾਮਾ ਪਿੱਛੇ ਰਹਿ ਗਿਆ ਸੀ। ਮੈਂ ਕਿਹਾ ਤੇਰਾ ਵੀ ਮੂੰਹ ਠਾ ਕਰਾਵਾ ਭਾਵਾਂ ਆਪਾਂ 10 ਸਾਲ ਪਹਿਲੇ ਪਾਸ ਕੀਤੀ। ਅੱਛਾ 10 ਸਾਲ ਪਹਿਲੇ ਦੀ ਮਠਿਆਈ। ਹਾਂ। ਉਦੋਂ ਨਹੀਂ ਬਣਨ ਡਈ ਮਠਿਆਈ ਤੇ ਹੁਣ ਤੱਕ ਪਹੁੰਚੀ ਹੈ। ਐਡੀ ਸੋਹਣੀ ਹੋਵੇ ਹਾਏ ਤੇ ਮਠਾਈ ਨਾ ਖਵਾਵਾਂ ਹੈ? ਐਡੀ ਜਦੋਂ ਸੋਹਣੀ ਤਾਂ ਫੇਰ ਤਾਂ ਬਣਦੀ ਹੈ ਮਠਾਈ। ਨਹੀਂ ਮਠਿਆਈ ਤਾਂ ਬਣਦੀ ਪੁੱਤ। ਹਾਂ ਜਦ ਸੋਹਣੀ ਚੀਜ਼ ਦੇਖੇ ਨਾ ਬੰਦਾ ਹਾਂ ਤੇ ਉਹਦੀ ਮਠਿਆਈ ਬਣਦੀ ਹੁੰਦੀ ਹੈ। ਮੈਂ ਕਹਿੰਦਾ ਜਦੋਂ ਲੰਘਦੀ ਹੈ ਨਾ ਕੋਲੋਂ ਤੇ ਚਾਂਗਰਾਂ ਪੈ ਜਾਂਦੀਆਂ ਮੇਰਾ ਮੇਰੀਆਂ। ਪੁੱਤ ਤਕਲੀਫ ਚ ਨਾ ਮੈਨੂੰ ਤੇਰੇ ਨਾ ਤਕਲੀਫ ਬਰਦਾਸ਼ਤ, ਇੱਕ ਵਾਰੀ ਨਿੱਛ ਮਾਰ ਲਾ। ਨਹੀਂ ਮੈਂ ਤੇਰਾ ਮੂੰਹ ਇਦਾਂ ਹੀ ਹੈ, ਤੇਰੀ ਨਿੱਛ ਫਸੀ ਹੈ ਐ ਕਰਕੇ ਗੱਲਾਂ ਕਰਦਾ। ਮਹੱਲੇ 'ਚ ਹੋਰ ਵੀ ਕਾਲੀਆਂ ਪੀਲੀਆਂ ਨੇ ਲੇਕਿਨ ਜਦੋਂ ਤੇਰੇ ਵਾਲੀ ਲੰਘਦੀ ਨਾ ਵੀ ਏਡੀ ਸੋਹਣੀ। ਕੀ ਏਡੀ ਸੋਹਣੀ ਲੰਘਦੀ ਓਏ? ਆ ਫੈਮਿਲੀ ਤੇਰੀ ਭਾਈ ਉਹੀ ਤਾਂ ਮੈਂ ਕਹਿੰਨਿਆ ਵੀ ਹੋਰ ਥੋੜੀਆਂ ਇੱਥੇ ਕਾਲੀਆਂ ਪੀਲੀਆਂ ਫੈਮਲੀਆਂ ਲੇਕਿਨ ਤੇਰੇ ਵਾਲੀ ਏਡੀ ਸੋਹਣੀ ਮੈਂ ਨਹੀਂ ਵੇਖੀ। ਇਹ ਅੱਲਾ ਦਾ ਕਰਮ। ਮੇਰੇ ਬੱਚੇ ਮਾਸ਼ਾਅੱਲਾ ਨਾ ਸੋਹਣੇ ਸੁਨੱਖੇ ਮੂੰਹ ਮੱਥੇ ਲੱਗਦੇ। ਮੈਂ ਦੁਆਵਾਂ ਮੰਗ ਲੈ ਅੱਲਾ ਤੋਂ। ਹਾਏ ਮੰਮੀ ਬਹੁਤ ਮੰਗਦਾ ਮੈਂ, ਜਿਹੜਾ ਤੇਰੇ ਨਿਆਣਿਆਂ ਵਾਸਤੇ ਦੁਆਵਾਂ ਮੰਗੀਆਂ। ਅੱਛਾ ਜੀ। ਹਾਂ ਮੈਂ ਦਿਨ ਰਾਤ ਦੁਆ ਕੀਤੀ। ਮੇਰੇ ਨਾਲ ਇੱਕ ਫਿਰ ਬਾਬੇ ਨੇ ਕੀਤੀ। ਬਾਬਾ ਜੀ ਨੰਗੇ ਤੇ ਮੈਂ ਕਿਹਾ ਬਾਬਾ ਜੀ ਤੁਸੀਂ ਵੀ ਦੁਆ ਕਰੋ। ਆਨੇ ਅੱਲਾ ਵਾਲੇ ਲੋਕਾਂ ਨੂੰ ਕਰਾਉਣੀ ਚਾਹੀਦੀ ਦੁਆ। ਲੈ ਚਾਚਾ ਇਹ ਮੈਂ ਲੱਡੂ ਲੈ ਕੇ ਆਇਆ। ਮੇਰੇ ਨੰਬਰ ਚੰਗੇ ਆਇਆ ਸੀ ਨਾ ਤੇ ਮੈਂ ਕਿਹਾ ਤੇਰਾ ਮੂੰਹ ਮਿੱਠਾ ਕਰਾਵਾਂ। ਆ ਲੱਡੂ ਲੇਕਿਨ ਇੱਕ ਸ਼ਰਤ ਆ ਮੇਰੀ। ਨਹੀਂ, ਇਸ ਲੱਡੂ ਤੋਂ ਵੀ ਸ਼ਰਤ ਲਾਉਣੀ ਪੁੱਤ? ਹਾਂ ਚਾਚਾ ਇਹ ਕਿੰਨੇ ਨੰਬਰਾਂ ਨਾਲ ਪਾਸ ਹੋਇਆ ਸੀ? ਮੈਂ 570। 570। ਮੈਨੂੰ ਤਾਂ ਲੱਗਦਾ ਤੂੰ 10 ਦੇ ਨਾਲ ਪਾਸ ਹੋਇਆ। ਕਿਉਂ ਚਾਚਾ? ਓਏ ਏਡਾ ਛੋਟਾ ਲੱਡੂ। ਉਹ ਚਾਚਾ ਕੋਰਾ ਦੇਖ ਕਿਦਾਂ ਪੈਣਦੇ ਆ। ਤੂੰ ਅੱਗ ਬਾਲ ਕੇ ਕੋਰ ਰੱਖੀ, ਹਰ ਸ਼ਾਇਦ ਠੰਡ ਨਾਲ ਸੁੰਗੜੀ ਪਈ। ਲੱਡੂ ਵੀ ਸੁੰਗੜ ਗਿਆ। ਲਿਆ ਡੱਬਾ ਹੀ ਸੀ ਇਹ, ਉਦੋਂ ਦਾ ਹੀ ਪਿਆ। ਇਹ ਤੇਰੀ ਕਿਸਮਤ ਦਾ ਸੀ। ਇਹ 10 ਸਾਲ ਪਹਿਲੇ ਦਾ ਇੱਕੋ ਹੀ ਲੱਡੂ ਰੱਖਿਆ। ਇੰਨੀ ਸੰਭਾਲ ਕਰਦਾ ਤੂੰ? ਨਹੀਂ 10 ਸਾਲ ਦਾ ਨਹੀਂ ਰੱਖਿਆ। ਹਾਂ। ਇਹ ਤਾਂ 10 ਕੁ ਮਿੰਟ ਹੋਏ ਲੈ ਇਹਨੂੰ। 10 ਮਿੰਟ ਹੋਏ ਆ। ਆ ਤੇਰੇ ਹਿੱਸੇ ਦਾ ਸੀ। ਮੈਂ ਫਿਰ ਆਉਂਦਾ ਹੋਇਆ ਨਵਾਂ ਅੱਛਾ ਜਾਣ ਕੇ ਰਾਜ ਵੰਡਦਾ ਹੀ ਆਇਆ। ਹਾਂ। ਸਖਾਵਤ ਕਰਦਾ ਆ ਰਾਜ। ਤੇ ਦੁਆ ਕਰਿਆ ਕਰ। ਜਿਹੜੀ ਲੱਤਾਂ ਘੁੱਟਾ ਮੈਂ ਬਹੁਤ ਤਾਬੇਦਾਰ। ਨਾ ਮੇਰੇ ਪੁੱਤ ਲੱਤਾਂ ਨਾ ਘੁੱਟੀ ਤੂੰ। ਮੈਂ ਜਦੋਂ ਲੱਡੂ ਅੰਦਰ ਭੇਜਾ ਨਾ ਆਪਣੇ ਤੇ ਮੇਰੀ ਸੰਗੀ ਘੁੱਟੀ ਤਾਂ ਕਿ ਥੱਲੇ ਚੱਲ ਪਿਆ। ਇਹ ਬਸ ਇਦਾਂ ਹੀ ਆ। ਅੱਛਾ ਜੀ। ਹਾਂ ਅੱਬਾ ਜੀ ਬਿਸਮਿਲ੍ਲਾ। ਮੈਂ ਆਪਣੀ ਦੋਸਤ ਨਾਲ ਚੱਲੀ, ਜ਼ਰਾ ਨੋਟਸ ਲੈ ਆਵਾਂ। ਅੱਛਾ ਚੱਲ ਜਾਇਆ ਬੇ। ਇਹ ਵੀ ਆਪਣੀ ਹੈ ਜੀ ਕੁੜੀ? ਇਹ ਮੇਰੀ ਧੀ ਆ, ਪੜਦੀ ਆ। ਅੱਛਾ ਆਓ ਤਾਂ ਮੇਰੇ ਨਾਲ ਮਿਲਾਇਆ ਨਹੀਂ ਤੁਸੀਂ ਉਹਨੂੰ। ਓਏ ਇਧਰ ਆ ਕੁੜੀਏ, ਬੈ ਤੇ ਇੱਥੇ ਬੈ ਬਿਸਮਿਲ੍ਲਾ ਇੱਥੇ ਬੈ। ਬਹਿ ਜਾਓ। ਆ ਮੁੰਡਾ ਨਾ ਬੜੇ ਅੱਛੇ ਨੰਬਰਾਂ 'ਚ ਪਾਸ ਹੋਇਆ ਤੇ ਇਹਨੇ ਨਾ ਮਠਿਆਈ ਵੰਡੀ ਆ। ਮਾਟਨ ਆ ਵੰਡੀ ਆ ਮਠਿਆਈ ਵੰਡੀ ਆ ਮੁੰਡੇ ਨੇ। ਇਹ ਚਾਚਾ ਦੇਖ ਤੂੰ ਧੀ ਵਾਲਾ ਹਾਂ ਮੂੰਹ ਤਾਂ ਤੇਰਾ ਮਿੱਠਾ ਕਰਾਉਣ ਆਇਆ ਸੀ ਆ ਪਰ ਸਿਆਣਗੀ ਇਹ ਕਹਿੰਦੀ ਆ ਵੀ ਪਹਿਲੇ ਧੀ ਧਿਆਣੀ ਦਾ ਮੂੰਹ ਮਿੱਠਾ ਹੋਣਾ ਚਾਹੀਦਾ। ਹਾਂ ਇਹ ਤੇ ਗੱਲ ਤੇਰੀ ਹੈਂ? ਸਹੀ ਆ। ਇਹ ਤੇ ਗੱਲ ਇਹਦਾ ਮੂੰਹ ਪਹਿਲੇ ਮਿੱਠਾ ਕਰਾ ਦੇ। ਹੈ ਅੱਲਾ ਕੁੜੀਏ ਉਹਦੀ ਵੀ ਖੁਆਇਸ਼ ਆ। ਹਾਂ। ਤੈਨੂੰ ਪਤਾ ਅੱਛੇ ਨੰਬਰਾਂ 'ਚ ਪਾਸ ਹੋਇਆ। ਹਾਂਜੀ ਆ ਤੇ ਮਠਿਆਈ ਦੇਖ ਲੈ ਆ ਲੈ ਗਿਆ। ਚੱਲ ਥੋੜੀ ਖਾ ਸਾਰਾ ਖਵਾ ਦੇਣਾ ਸਾਰਾ ਹੀ। ਕੱਲ ਮੈਂ ਕਹਿੰਦੀ ਅੱਬਾ ਜੀ ਤੁਸੀਂ ਖਾ ਲੈਂਦੇ। ਉਹ ਨਹੀਂ ਉਹ ਕੋ ਉਹ ਨਹੀਂ 10 ਸਾਲ ਪੁਰਾਣਾ ਲੱਡੂ ਉਹ ਉਲਟੀ ਕਰ। ਅੱਬਾ ਜੀ ਮੈਂ ਨੋਟ ਲੈ ਕੇ ਆਈ। ਬਾਬੇ ਨੇ ਤਾਂ ਕਿਹਾ ਸੀ ਕੁੜੀ ਨੂੰ ਖਵਾਉਣਾ, ਇਹਦੇ ਪਿਓ ਨੇ ਖਾ ਲਿਆ ਯਾਰ। ਉਹਨੂੰ ਖਵਾਉਣਾ ਸੀਗਾ ਪਹਿਲੇ, ਧੀ ਧਿਆਣੀ ਸੀ। ਹਾਂ ਮਿਹਰਬਾਨੀ ਪੁੱਤਰ। ਹੋਰ ਸੁਣਾਓ ਤਬੀਅਤ ਤੁਹਾਡੀ ਹਾਂ ਠੀਕ ਆ? ਸ਼ੁਕਰ ਅੱਲਾ ਦਾ।
ਉਲਟੀ ਕਰ ਲੋ ਕਰਨੀ ਤੇ ਹਾਂ ਕੋ ਉਲਟੀ ਕਰ ਲੋ ਕਰਨੀ ਨਹੀਂ ਪਸੰਦ ਆਇਆ ਨਹੀਂ ਹੁਣ ਉਲਟੀ ਮੇਰੀਆਂ ਕਿਹੜੇ ਜੁੱਤੀਆਂ ਪਈਆਂ ਉਲਟੀ ਕੋਈ ਸਿੱਧੀ ਕਰਨੀ ਹਾਂ ਸਵਾਦ ਸੀ ਹਾਂ ਹਾਂ ਇਹ ਕਿੱਥੋਂ ਬਣਾਏ ਆ? ਤੇ ਇਹ ਚਿੱਲਾ ਕੱਟ ਕੇ ਬਣਾਇਆ ਆਪਣਾ ਮਿੱਠਾ ਪਾ ਕੇ ਬਣਾਏ ਹਾਂ ਮਿੱਠੇ ਨਾਲ ਹੀ ਬਣਦੀ ਆ ਹਾਂ ਮਿੱਠੇ ਨਹੀਂ ਬਣ ਆ ਮਿਠਾਈ ਦੁਕਾਨ ਹੀ ਆਪਣੇ ਆ ਕੋਲ ਨੁੱਕਰ ਤੇ ਹਾਂ ਉੱਥੋਂ ਬਣਾਏ ਸੋਹਣੀ ਦੁਕਾਨ ਉਹਨੂੰ ਖਵਾਉਣਾ ਇੱਧਰ ਆ ਜਾ ਇੱਧਰ ਆ ਜਾ ਨਹੀਂ ਮੈਂ ਇੱਥੇ ਠੀਕ ਆ ਕੋਈ ਨਹੀਂ ਤੁਸੀਂ ਬਾਬਾ ਖੁੱਲ ਕੇ ਹੈ ਕੁੜੀ ਨੂੰ ਖਵਾਉਣਾ ਸੀ ਓਏ ਆਪਣਾ ਹੀ ਘਰ ਸਮਝੋ ਤੁਸੀਂ ਇੱਥੇ ਆ ਜਾਓ ਰਾਜਾ ਜੀ ਇੱਥੇ ਆ ਜਾਵੇਂ ਚਾਚਾ ਸਦਕੇ ਜਾ। ਤੇਰੇ ਨਾਲ ਤਾਂ ਪਿਆਰ ਆ ਸਾਨੂੰ ਆ ਲਾ ਲਓ ਜੈਕਟ ਵੀ ਲਾ ਲਓ ਇਜ਼ੀ ਹੋ ਜੀਦਾ ਹੁੰਦਾ ਨਹੀਂ ਠੰਡ ਆ ਨਹੀਂ ਕੋਈ ਨਹੀਂ ਠੰਡ ਮੈਂ ਆਉਂਦਾ ਜਾਂਦਾ ਰਹੂੰਗਾ ਅੱਗ ਬਾਲੀ ਆ ਮੈਂ ਉੱਥੇ ਮੈਂ ਮੰਗਾਉਣਾ ਤੁਹਾਡੇ ਲਈ ਆਂਡੇ ਸੋਹਣੇ ਜਿਹੜੇ ਆਂਡੇ ਛਿੱਲ ਕੇ ਨਾ ਇੱਕ ਦੂਸਰੇ ਦੇ ਮੂੰਹ 'ਚ ਨਹੀਂ ਤੁਸੀਂ ਵੱਡੇ ਹੋ ਹੈ ਕੁਝ ਨਹੀਂ ਹੁੰਦਾ ਨਹੀਂ ਮੈਂ ਕੁਝ ਨਹੀਂ ਖਾਣਾ ਪੀਣਾ ਨਹੀਂ ਆ ਉੱਤੇ ਲਵੋ ਹੈ ਆਏ ਉੱਤੇ ਲਵੋ ਫੜ ਏ ਨਹੀਂ ਮੈਂ ਜੈਕਟ ਪਾਈ ਆ ਚਾਚਾ ਕੁਛ ਨਹੀਂ ਹੁੰਦਾ ਉੱਤੇ ਲੈ ਲਓ ਠੰਡ ਹੈਗੀ ਆ ਉਰੇ ਆਏ ਫੜੋ ਜਰਾ ਕਾਹਦੇ ਲਈ ਆ ਫੜੋ ਉੱਤੇ ਲਵੋ ਕੀ ਕਰਨਾ ਚਾਚਾ ਕੁਛ ਨਹੀਂ ਮੈਂ ਨਹੀਂ ਲੈਣਾ ਕੰਬਲ ਨਹੀਂ। ਮੈਂ ਉੱਥੇ ਬਹਿ ਜਾਣਾ ਉੱਥੇ ਗੱਲ ਬਹਿਣਾ ਤੁਸੀਂ ਮੈਂ ਰਾਜਾ ਜੀ ਗੱਲ ਤਾਂ ਸੁਣੋ ਮੇਰੀ ਗੱਲ ਸੁਣ ਮੇਰੀ ਜਾਨ ਬਗੈਰਤ ਹੋ ਗਿਆ ਚਾਚਾ ਮੇਰੀ ਗੱਲ ਤਾਂ ਸੁਣ ਮੇਰੀ ਜਾਨ ਗੱਲ ਤਾਂ ਸੁਣੋ ਕਿਹੜੀ ਜਾਨ ਓਰੇ ਤੇ ਮੇਰੀ ਬਾਤ ਸੁਣੋ ਮੇਰੀ ਚਾਚਾ ਮੈਂ ਸੁੱਟ ਕੇ ਜਾਵਾਂ ਬਾਬਾ ਮੈਂ ਬਾਹਰ ਜਾਵਾਂ ਗੱਲ ਤਾਂ ਸੁਣੋ ਹਾਏ ਅੱਲਾ ਹੁਣ ਕਦੋਂ ਹੋਗੇ ਬਾਬਾ ਜੀ ਕੌਣ ਆ ਬਾਬਿਓ ਤੁਹਾਡਾ ਖਾਦਮ ਓ ਬਿਸਮਿल्ला ਆ ਜਾ ਪੁੱਤ ਮਿਲੀ ਬਾਬਾ ਜੀ ਬਿਸਮਿल्ला ਬਾਬਾ ਜੀ ਕੀ ਹਾਲ ਆ ਠੀਕ ਠਾਕ ਇੱਕੋ ਜਿਹਾ ਹੀ ਆ ਬਾਬਾ ਜੀ ਸਰਦੀ ਇੰਨੀ ਲੱਗਣ ਡਈ ਤੁਹਾਨੂੰ ਲੱਗਦਾ ਹਰ ਸ਼ੈ ਲਵੇਟੀ ਤੁਸੀਂ ਇਹ ਪੁੱਤ ਸਰਦੀ ਆ ਹੀਟਰ ਆ ਗਿਆ ਹੁਣ ਹਟ ਜਾਊਗੀ ਬਾਬਾ ਜੀ ਬਜ਼ੁਰਗਾਂ ਲਈ ਟੋਪੀ ਲਵੋ ਤੁਸੀਂ ਅੰਡੇ ਵੇਚਣ ਵਾਲੀ ਲਈ ਆ ਇਹ ਪੁੱਤ ਅੰਡੇ ਵੇਚੇ ਤੇ ਗੰਦਾ ਅੰਡਾ ਨਿਕਲਿਆ ਨਾ ਬਾਬੇ ਹੁਣੀ ਤੱਤੇ ਹੀ ਲੱਗਣ ਡਏ। ਤੱਤੇ ਲੱਗਣ ਦੇ ਕਿੱਧਰ ਆਇਆ ਕੀ ਕੰਮ ਆ ਬਾਬਾ ਜੀ ਤੁਹਾਡੇ ਕੋਲ ਤੁਹਾਨੂੰ ਪਤਾ ਆਸ਼ਕ ਕੀ ਲੈਣ ਆ ਸਕਦਾ ਓਏ ਤੂੰ ਵੀ ਕੁੜੀ ਮਗਰ ਤੇ ਉਹ ਤੇਰੇ ਮਹੱਲੇ 'ਚ ਰਹਿੰਦਾ ਰਾਜਾ ਉਹ ਵੀ ਕੁੜੀ ਮਗਰ ਇਹ ਤੁਸੀਂ ਕਿਹੜਾ ਕੰਮ ਖੜਿਆ ਦੋਵੇਂ ਇੱਕੋ ਕੁੜੀ ਮਗਰ ਲੱਗੇ ਹੋ ਉਹ ਰਾਜਾ ਵੇਲਾ ਬਾਬਾ ਜੀ ਰਾਜਾ ਵੀ ਆਇਆ ਸੀ ਉਹ ਰਾਜਾ ਵੇਲਾ ਬਾਬਾ ਜੀ ਉਹ ਰਾਜਾ ਵੇਲਾ ਉਹ ਆਇਆ ਸੀ ਮੈਨੂੰ ਕਹਿੰਦਾ ਬਾਬਾ ਜੀ ਉਹ ਕੁੜੀ ਨਾਲ ਮੇਰੇ ਨਾਲ ਪਿਆਰ ਹੋ ਜਾਵੇ ਉਹਨੂੰ ਮੈਂ ਲੱਡੂ ਦਮ ਕਰਕੇ ਦਿੱਤਾ ਜੇ ਉਹ ਕਾਮਯਾਬ ਹੋ ਗਿਆ ਕੁੜੀ ਨੂੰ ਲੱਡੂ ਖਵਾਉਣ 'ਚ ਤੇ ਕੁੜੀ ਉਹਦੇ ਨਾਲ ਪਿਆਰ ਕਰੂਗੀ ਹੂ ਹੱਕ ਨਾ ਕਰ ਬਕ ਆ ਵੀ ਨਾ ਕੰਮ ਕਰੋ ਬਾਬਾ ਜੀ ਇਹ ਨਹੀਂ ਕੰਮ ਕਰਨਾ ਉਹਨੂੰ ਲੱਡੂ ਨਹੀਂ ਦੇਣਾ ਹੈਗਾ ਉਹ ਕੁੜੀ ਮੇਰੇ ਨਾਲ ਸੈੱਟ ਹੋਣੀ ਚਾਹੀਦੀ ਬਜ਼ੁਰਗੋ ਹਾਂ ਇਸ ਕੰਮ ਵਾਸਤੇ ਮਾਲੂ ਚਾਹੀਦਾ ਮਾਲੂ ਉਹ ਬਾਬਾ ਜੀ ਮਾਲੂ ਦੀ ਫਿਕਰ ਹੀ ਨਾ ਕਰੋ ਤੁਸੀਂ ਹਾਂ। ਹੈਲੋ ਫੜੋ ਪਾਓ ਆਪਣੇ ਆਸਤਾਨੇ 'ਚ 2000 ਰੁਪਇਆ ਵਾਹ ਪਰ ਤੁਹਾਡੀ ਮਿਹਰਬਾਨੀ ਆ ਬਾਬਾ ਜੀ ਉਹ ਕੁੜੀ ਮੇਰੇ ਨਾਲ ਸੈੱਟ ਹੋਣੀ ਚਾਹੀਦੀ ਉਹ ਵਾਰਾ ਵਾ ਬੇਤਰਤੀਬਾ ਜਿਹਾ ਹੈਗਾ ਵਾ ਉਹ ਤੂੰ ਮੇਰਾ ਪੁੱਤ ਫਿਕਰ ਨਾ ਕਰ ਤੈਨੂੰ ਇਦਾਂ ਦਾ ਤਵੀਜ਼ ਦਊਂਗਾ ਮੈਂ ਕਿ ਉਹ ਜਿੱਧਰ ਮਰਜ਼ੀ ਜਾਵੇ ਜੋ ਮਰਜ਼ੀ ਕਰੇ ਜਿਹੜਾ ਮੈਂ ਤਵੀਜ਼ ਤੈਨੂੰ ਹੁਣ ਦੇਣ ਲੱਗਾ ਇਹ ਤਵੀਜ਼ ਨਾਲ ਮਿੱਠਾ ਤਵੀਜ਼ ਆ ਇਹ ਆ ਮੇਰਾ ਪੁੱਤ ਇਹ ਜਲੇਬੀਆਂ ਮੇਰਾ ਪੁੱਤ ਉਹ ਕੁੜੀ ਨੂੰ ਖਵਾਉਣੀਆਂ ਵਾ ਉਹ ਬਾਬਾ ਜੀ ਜਲੇਬੀਆਂ ਮੈਂ ਉਹਨੂੰ ਸੈੱਟ ਕਰਨਾ ਕਿ ਉਹਨੂੰ ਜਲੇਬੀਆਂ ਦੀ ਦੁਕਾਨ ਬਣਾ ਕੇ ਦੇਣੀ ਆ ਤੂੰ ਲੱਗਦਾ ਆਪਣਾ ਕੰਮ ਨਹੀਂ ਕਰਾਣਾ ਇਹ ਜਲੇਬੀਆਂ ਖਵਾਊਂਗਾ ਉਹ ਕੁੜੀ ਤੇਰੇ ਮਗਰ ਇਦਾਂ ਪਿੱਛੇ ਆਊਗੀ ਤੇਰੇ ਜਿਵੇਂ ਫਿਲਮ 'ਚ ਗਾਣਾ ਗਾਉਂਦੀ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਏ ਚੀਰੇ ਵਾਲੇ ਆ ਵੇਖਦਾ ਆਈ ਵੇ ਮੇਰਾ ਲਾਉਂ ਗੁਆਚਾ ਜਾ ਦਫਾ ਹੋ ਜਾ ਉਹ ਕੁੜੀ ਨੂੰ ਖਵਾ ਤੇਰਾ ਕੰਮ ਹੋ ਗਿਆ ਉਹ ਤੋਂ ਪਹਿਲਾਂ ਖਵਾ ਦੇ ਤੂੰ ਅੱਛਾ ਬਾਬਾ ਜੀ ਹਾਂਜੀ ਲਓ ਜੀ ਬਾਬਾ ਜੀ ਮੈਂ ਖਵਾ ਕੇ ਤੇ ਮੈਂ ਅਸੀਂ ਦੋਵੇਂ ਜੀ ਤੁਹਾਨੂੰ ਸਲਾਮ ਕਰਨ ਆਵਾਂ ਹੂ ਹੱਕ ਨਾ ਕਰ ਬਕ ਹੂ ਹੱਕ ਨਾ ਕਰ ਬਕ ਲਓ ਜੀ ਬਾਬੇ ਹੁਣਾਂ ਨੇ ਸਾਨੂੰ ਜਲੇਬੀਆਂ ਪੜ ਕੇ ਦਿੱਤੀਆਂ ਵਾ ਪਰ ਮੈਂ ਉਹਨੂੰ ਕਹਿਣਾ ਕੀ ਆ ਜਾ ਕੇ ਮੈਂ ਉਹਨਾਂ ਨੂੰ ਕਹੂੰਗਾ ਮੈਂ ਨਵਾਂ ਮੋਟਰਸਾਈਕਲ ਲਿਆ ਵਾ ਜੀ ਉਸ ਖੁਸ਼ੀ 'ਚ ਤੁਹਾਡੇ ਘਰ ਮਠਿਆਈ ਲੈ ਕੇ ਆਇਆ ਵਾਂ ਘਰੇ ਹੀ ਹੋਵੇ ਫੇ ਆ ਸ਼ਹਜ਼ਾਦੀ ਚਾਚਾ ਗਾਮੇ ਉਹ ਕਿਹੜਾ ਵਾ ਨੰਗਿਆ ਪਾ ਚਾਚਾ ਗਾਮਾ ਘਰੇ ਹੀ ਆ ਉਹ ਨਹੀਂ ਯਾਰ ਉਹ ਬਾਹਰ ਗਿਆ ਵਾ ਕੰਮ ਗਿਆ ਵਾ ਇੱਕ ਆਏ ਹਾਏ ਹਾਏ ਕੀ ਗੱਲ ਹੋਈ ਅੱਜ ਆਪ ਹੀ ਕੰਮ ਕਰਨ ਡਏ ਘਰ ਦੇ ਆਇਆ ਭਾ ਕੀ ਹਾਲ ਏ ਹਾਂ ਠੀਕ ਆ ਐਸੇ ਮਹੱਲੇ 'ਚ ਹੀ ਰਹਿਣਾ ਤੂੰ ਵੀ ਹੈ ਇੱਥੇ ਆ ਜਾ ਇੱਥੇ ਬੈਨੇ ਆ ਹੋਰ ਸੁਣਾ ਕੀ ਹਾਲ ਹੈ ਤੇਰਾ ਘਰ ਬਾਰ ਠੀਕ ਆ ਰਸ਼ ਘੱਟ ਆ ਘਰ 'ਚ ਉਹ ਗਏ ਆ ਬਾਹਰ ਗਏ ਆ ਅੱਬਾ ਵੀ ਬਾਹਰ ਗਿਆ ਵਾ ਉਹ ਭੈਣ ਮੇਰੀ ਵੀ ਬਾਹਰ ਗਈ ਆ ਫਿਰਨ ਤੋਂ ਸਹੇਲੀ ਦੇ ਘਰ ਗਈ ਆ ਉਹ ਮੈਂ ਤਾਂ ਆਇਆ ਸੀ ਮੈਂ ਕਿਹਾ ਚਲੋ ਸਾਰੇ ਘਰ ਹੁੰਦੇ ਤੁਸੀਂ ਤੇ ਚਲੋ ਕੋਈ ਖੁਸ਼ੀ ਦੀ ਖਬਰ ਮੈਂ ਤੁਹਾਨੂੰ ਵੀ ਸੁਣਾ ਦਿੰਦਾ ਉਹ ਖੈਰ ਆ ਹਾਂ ਘਰ ਬਾਰ ਠੀਕ ਆ ਲੈ ਮੈਂ ਕਹਿੰਦਾ ਮਜ਼ੇ ਨਵੀਂ 70 ਲਈ ਆ ਮਾਸ਼ਾਅੱਲਾ ਮੁਬਾਰਕ ਹੋਵੇ ਭਾ ਤੈਨੂੰ ਭਰਾਵਾ ਉਸੇ ਖੁਸ਼ੀ ਦੇ ਵਿੱਚ ਮਠਿਆਈ ਲੈ ਕੇ ਆਇਆ ਸੀ ਹੁਣ ਘਰ ਪਤਾ ਨਹੀਂ ਕੋਈ ਵੀ ਨਹੀਂ ਹੈਗਾ ਉਹ ਲੱਗਦਾ। ਮੈਂ ਬੈਠਾ ਹੀ ਆ ਤੈਨੂੰ ਸਾਹਮਣੇ ਦਿਖਦਾ ਨੀਗਾ ਉਹ ਬਾਹਰ ਗਿਆ ਵਾ ਅੱਬਾ ਤੇ ਭੈਣ ਮੇਰੀ ਹਮਸਾਇਆਂ ਦੇ ਗਈ ਆ ਸਹੇਲੀਆਂ ਨਾਲ ਬਹਿਣ ਉੱਠਣ ਨਾਲ ਗੱਪ-ਸ਼ੱਪ ਲਾਉਣੇ ਹੁੰਦੇ ਤੈਨੂੰ ਪਤਾ ਉਹ ਵੈਸੇ ਵੀ ਉਹਦਾ ਚੇਨ ਚੱਕਰ ਵੀ ਐਸਾ ਹੈ ਗੱਪ ਸ਼ੱਪ ਲਾਉਣ ਵਾਲਾ ਸੋਹਣੀ ਲੱਗਦੀ ਹੁਣੀ ਸਹੇਲੀਆਂ 'ਚ ਬੈਠੀ
ਕੀ ਮਤਲਬ? ਭੈਣ ਤੁਹਾਡੀ ਉਹ ਆਹੋ ਭੈਣ ਜੀ ਮੇਰੀ ਆ, ਸੋਹਣੀ ਆ, ਲੈ ਤੇਰੇ ਤੇ ਹੀ ਜਾਣਾ ਉਹਨੇ ਵੀ। ਪੜ੍ਹੀ ਲਿਖੀ ਆ, ਉਹ ਕਾਲਜ ਜਾਂਦੀ ਆ ਨਾ, ਕੌਣ? ਪੜ੍ਹੀ ਲਿਖੀ ਆ ਭੈਣ ਮੇਰੀ। ਅੱਛਾ, ਦੇਖਦਾ ਮੈਂ ਜਾਂਦੇ ਦੇਖਦਾ, ਸੋਹਣੀ ਲੱਗਦੀ ਤੁਰੀ ਜਾਂਦੀ ਵੀ। ਮੈਂ ਸਾਰੀ ਨਿਗਾਹ ਹੁੰਦੀ ਮੇਰੇ ਤੇ, ਮੈਂ ਵੀ ਮਹੱਲੇ 'ਚ ਰਹਿਣਾ, ਮੈਂ ਕਿੱਥੇ ਜਾਂਦਾ ਵਾ? ਮੇਰੇ ਕੋਲ ਕੋਈ ਗੱਲ ਲੁਕੀ ਆ ਤੁਹਾਡੀ? ਹਾਲੇ ਸਵੇਰ ਮੈਂ ਦੇਖਿਆ ਵਾ, ਆ ਹਰੇ ਰੰਗ ਦਾ ਸੂਟ ਪਾਇਆ ਸੀ, ਨਾਲ ਦੁਪੱਟਾ ਲਿਆ ਸੀ, ਬਾਲ ਥੱਲੇ ਛੱਡੇ ਹੋਏ ਸੀ। ਕਿਹਨੇ? ਆ ਭੈਣ ਤੁਹਾਡੀ ਨੇ ਪਛਾਣ ਸੀ ਆਉਂਦੀ। ਮੈਂ ਤਾਂ ਕਿਹਾ ਮਹੱਲੇ ਦੇ ਵਿੱਚ ਕੋਈ ਵੀਆਈਪੀ ਫੈਮਿਲੀ ਰਹਿੰਦੀ ਹੈ। ਬਾਬਾ ਇਹ ਕੱਪੜੇ ਸੋਹਣੇ ਸੁਨੱਖੇ ਪਾਉਂਦੀ ਆ, ਅੱਬਾ ਮੇਰਾ ਲੈ ਕੇ ਦਿੰਦਾ ਉਹਨੂੰ ਸੋਹਣੇ। ਤੈਨੂੰ ਨਹੀਂ ਲੈ ਕੇ ਦਿੰਦਾ? ਉਹ ਲੈ ਕੇ ਦਿੰਦਾ, ਮੈਂ ਹਜੇ ਪਾਉਂਦਾ ਨਹੀਂਗਾ ਆਪ ਹੀ। ਜਦੋਂ ਮੈਂ ਵਿਆਹ ਸ਼ਾਦੀ ਕਿਤੇ ਜਾਣਾ ਹੋਵੇ ਨਾ ਫੇਰ ਪਾਉਂਦਾ। ਭੈਣ ਮੇਰੀ ਪਾਉਂਦੀ ਆ ਕੱਪੜੇ। ਵਿਆਹ ਸ਼ਾਦੀ ਦਾ ਤੂੰ ਲੁੱਟਦਾ ਹੋਣਾ, ਜਾਂਦਾ ਕਿੱਥੇ ਹੋਣਾ ਵਾ? ਉਹ ਜਾਂਦਾ ਮੈਂ ਰਿਸ਼ਤੇਦਾਰਾਂ ਦੇ, ਕੀ ਹੋ ਗਿਆ? ਤੇ ਭੈਣ ਨਹੀਂ ਜਾਂਦੀ ਤੁਹਾਡੀ? ਉਹ ਭੈਣ ਕਾਲਜ ਜਾਂਦੀ ਆ, ਉਹਨੂੰ ਛੁੱਟੀ ਇੱਕ ਹੁੰਦੀ ਆ ਐਤਵਾਰ ਦੀ। ਲੈ ਭਾਜੀ ਯਕੀਨ ਮੰਨੋ, ਜਿੱਦਾਂ ਦੀ ਤੁਹਾਡੀ ਭੈਣ ਆ ਨਾ, ਪੂਰੇ ਵਿਆਹ ਦੇ ਵਿੱਚ ਸੋਹਣੀ ਵੀ ਉਹੀ ਲੱਗਦੀ ਹੋਣੀ। ਤੁਹਾਡੀ ਭੈਣ ਕੋਈ ਸੋਹਣੀ ਨਹੀਂ? ਨਹੀਂ ਮੈਂ ਤਾਂ ਹੈ ਹੀ ਕਲਾਕਾਰ ਆ ਜੀ, ਇੱਥੇ ਫਿਰਦਾ ਹੁੰਦਾ ਤੁਹਾਡੇ ਮਹੱਲੇ 'ਚ ਹੁਣ ਦਾ ਰਹਿਣ ਡਿਆ ਵਾ। ਅੱਛਾ ਬਾਬਾ ਦੇ ਆ, ਹੁਣ ਆਇਆ ਕਿੱਧਰ ਆ? ਮੈਂ ਆਇਆ ਇਸ ਲਈ ਸੀ, ਮੈਂ ਕਿਹਾ ਸੀ ਮਠਿਆਈ ਦੀ ਉਹ ਸਦੂਕੀ ਲਈ ਨਾ 70, ਹਾਂ। ਮੈਂ ਕਿਹਾ ਚਾਚੇ ਗਾਮੇ ਨੂੰ ਤੇ ਨਾਲੇ ਤੁਹਾਨੂੰ ਜ਼ਰਾ ਮਠਿਆਈ ਜਲੇਬੀਆਂ ਸਪੈਸ਼ਲ ਤਾਜ਼ੀਆਂ ਬਣਵਾ ਕੇ ਲਿਆਇਆ। ਨਾਲੇ ਮਠਿਆਈ ਕਹੀ ਜਾਂਦਾ, ਨਾਲ ਜਲੇਬੀਆਂ ਤੇ ਕਹੀ ਮਿੱਠੀਆਂ ਹੀ ਆ, ਇਹ ਲਾਉਣੀਆਂ ਵਾ, ਇਹ 'ਚ ਮੇਥੀ ਪਾਈ ਆ। ਜਾਂਦਾ। ਚੱਲ ਖੋਲਤਾ ਫਿਰ। ਤੂੰ ਕਾਹਤੋਂ ਖੋਲਣ ਡਿਆ? ਕਿਉਂ ਕੀ ਹੋਇਆ? ਉਹ ਸਾਰੀ ਫੈਮਿਲੀ ਇਕੱਠੀ ਹੋ ਜਾਵੇ, ਫਿਰ ਸਾਰੇ ਭੈਣ ਭਰਾ। ਪਤਾ ਕੀ ਆ, ਲੋਹਾ ਵਾ, ਜਦੋਂ ਲੋਹੇ ਤੇ ਬਹਿਣਾ ਹੋਵੇ ਧੀ ਧਿਆਣੀ ਨੂੰ ਖਵਾ ਪਿਆ ਕੇ ਫੇਰ ਬਈਦਾ ਹੁੰਦਾ ਲੋਹੇ ਤੇ। ਯਾਰ ਇਹ ਤੋਂ ਵੱਡੀ ਕਿਹੜੀ ਖੁਸ਼ੀ ਆ ਜਿਹੜਾ ਤੂੰ 70 ਲਾ ਲਈਆ ਹੈ? ਨਹੀਂ ਭਾਜੀ, ਪਤਾ ਕੀ ਆ, ਫੈਮਿਲੀ ਲਈ ਆ। ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਧੀ ਧਿਆਣੀ ਦੇ ਮੂੰਹ ਨੂੰ ਮਿੱਠਾ ਲੱਗੇ, ਫੇਰ ਉਹਦੇ ਪਿਓ ਦੇ ਮੂੰਹ ਨੂੰ ਮਿੱਠਾ ਲੱਗੇ, ਫੇਰ ਅੱਗੇ ਭਰਾ ਦੇ ਮੂੰਹ ਨੂੰ ਮਿੱਠਾ ਲੱਗੇ, ਫੇਰ ਮੇਰੇ ਘਰ ਦੇ ਵੀ ਮੇਰੇ ਮੂੰਹ ਨੂੰ ਮਿੱਠਾ ਲਾਉਣ, ਤਾਂ ਕਿ ਗੱਲ ਤੁਰ ਪਵੇ ਸਾਰੀ। ਨਾ ਵੀਰੇ ਨਾ, ਮੈਂ ਸੁਣਨ ਲੱਗਾ ਵਾਂ, ਦੇਖਣ ਲੱਗਾ। ਤਾਜ਼ੀਆਂ ਆਪਣੇ ਪਿੰਡ ਦੀਆਂ ਵਾ, ਕਿਹੜਾ ਕੋਈ ਬਗਾਨੀਆਂ ਵਾ। ਲੈਚੀ ਦਾ ਜ਼ਾਇਕਾ ਵਿੱਚੋਂ ਆ ਰਿਹਾ ਵਾ। ਨਹੀਂ, ਮੈਂ ਇਸ ਇਲਾਕੇ ਦੇ ਵਿੱਚ ਅਗਰ ਭੈਣ ਦੇਖੀ ਤੇ ਹਾਂ ਉਹ ਯਾਰ ਤੇਰੇ ਲਈ ਨਹੀਂ ਹੈਗੀਆਂ, ਉਹ ਤੁਹਾਡੀ ਭੈਣ ਲਈ ਆ, ਉਹ ਤੇਰੇ ਅੱਬੇ ਲਈ ਆ ਵੀਰੇ। ਨਾ ਇਹਨੂੰ ਖੋਲੀ ਜਾ, ਨਾ ਖਾਈ ਜਾ, ਤੇਰੀ ਮਿਹਰਬਾਨੀ ਹੈ ਯਾਰ। ਕੀ ਕਰਨ ਡਿਆ ਤੂੰ? ਸੋਹਣੀਆਂ ਮੈਂ ਗਰਮ ਕਹਿੰਦਾ ਆ? ਗਰਮ ਤਾਂ ਹੈਗੀਆਂ ਵਾ, ਤੇਰੇ ਲਈ ਨਹੀਂ ਹੈਗੀਆਂ ਵੀਰੇ। ਤੂੰ ਨਹੀਂ ਸੀ ਖਾਣੀਆਂ ਹੈਗੀਆਂ, ਲੇਡੀਜ਼ ਜਲੇਬੀਆਂ ਵਾ ਇਹ, ਹਾਂ। ਉਹ ਕੁੜੀਆਂ ਦੇ ਖਾਣ ਵਾਲੀਆਂ ਵਾ ਭਰਾਵਾ। ਤੂੰ ਕਾਹਤੋਂ ਖਾਈ ਜਾਂਦਾ ਵਾ? ਲੈ ਯਾਰ ਆ ਰੱਖ ਲਈਆਂ। ਇਹ ਕਿਹੜਾ ਪੁੱਠਾ ਕੰਮ ਹੋਣ ਡਿਆ ਇਸ ਘਰ ਚ ਆਣ ਕੇ? ਉਹ ਕਿਦੋਂ ਖਾਣਾ ਉਹਨਾਂ ਨੇ? ਅੱਬੇ ਦਾ ਪਤਾ ਕੋਈ ਨਹੀਂਗਾ, ਭੈਣ ਸਹੇਲੀ ਘਰ ਗਈ ਆ, ਉਹ ਭਾਵੇਂ ਤੇਨਾਂ ਕਰਨ ਨਿਆਡੂ ਆਵੇ। ਸੋਹਣੀ ਆ ਭੈਣ ਮੇਰੀ। ਮੈਂ ਕਹਿੰਦਾ ਸੀ ਆ ਹੀ ਜਾਂਦੀ, ਚਲੋ ਉਹ ਵੀ ਲੱਗਦੇ ਹੱਥ ਭੋਰਾ ਮਿੱਠਾ ਮੂੰਹ ਨੂੰ ਲੱਗ ਜਾਂਦਾ। ਮੇਰੀ ਵੀ ਗੱਡੀ ਦੇ ਕੋ ਭਾਗ ਜਾਗ ਜਾਂਦੇ। ਗੱਡੀ ਤੁਸੀਂ ਚਲਾਣੀ ਆ, ਮਗਰ ਮੈਂ ਬਵਾਂਗੀ। ਉਹ ਬਵਾਂਗੀ ਕੀ ਹੁੰਦਾ? ਤੇ ਨਾਲੇ ਪਿਆਰ ਮੁਹੱਬਤ ਦੀ ਗੱਲ ਕਰਾਂਗੇ। ਉਹ ਤੁਸੀਂ ਉੱਥੇ ਬਹਿ ਕੇ ਕਰ ਲਓ ਜਨਾਬ। ਨਹੀਂ ਜੀ, ਟੈਨਸ਼ਨ ਨਹੀਂ ਤੁਸੀਂ ਉਹ ਲੈਣੀ। ਇੰਨੀ ਜਿਹੀ ਛੋਟੀ ਜਿਹੀ ਮਸ਼ੂਕ ਤਾਂ ਚੰਗੀ ਨਹੀਂ ਲੱਗਦੀ। ਇੱਥੇ ਤਾਂ ਬਹਿ ਵੀਰੇ, ਹੋਇਆ ਕੀ ਆ ਤੈਨੂੰ? ਮੇਰੀਆਂ ਅੱਖਾਂ ਦੇਖ, ਮੇਰੀਆਂ ਅੱਖਾਂ 'ਚ ਸਮਝ, ਜ਼ੁਲਫਾਂ ਦੇਖ ਆਪਣੀਆਂ। ਉਹ ਤੇਰੀਆਂ ਤਾਂ ਹੈ ਨਹੀਂ, ਮੇਰੀਆਂ ਤਾਂ ਰਹਿਣ ਦੇ ਭੋਰਾ। ਕਿਤੇ ਤਰ੍ਹਾਂ ਮੇਰੇ ਲੱਗ ਜਾ। ਮੈਨੂੰ ਲੱਗਦਾ ਬਾਬੇ ਦੀ ਜਲੇਬੀ ਜਿਹੜੀ ਘੜਾਪ ਮੈਂ ਘੜਾਪ ਤੇਰੇ ਤੋਂ ਬਗੈਰ ਜ਼ਿੰਦਾ ਨਹੀਂ ਰਹਿ ਸਕਦੀ। ਮੈਂ ਮੈਸੇਜ ਤੈਨੂੰ ਮਾਰਨਾ ਚਾਹੁੰਦਾ ਵਾ। ਮੈਂ ਤੇਰੇ ਤੋਂ ਯਾਰ ਮੈਂ ਕੁੜੀ ਨੂੰ ਮਠਿਆਈ ਖਵਾਉਣਾ, ਇਸ ਤੇ ਬੱਟੇ ਨੂੰ ਖਵਾ ਬੈਠਾ। ਆਈ ਲਵ ਯੂ। ਉਹ ਨਿੱਕੀ ਜੀ ਅੰਜਮਨ ਪਰਾਂ ਤਾਂ ਹੋ। ਆਈ ਲਵ ਯੂ। ਓਏ ਆਈ ਲਵ ਯੂ ਤੂੰ। ਵੇ ਮੈਨੂੰ ਵੀ ਨਾਲ ਲੈ ਓਏ ਜਾ। ਪਰਾਂ ਨਾਲ ਲੈ ਜਾ, ਕਿੱਥੋਂ ਮੇਰੇ ਸਿਆਪਾ ਜਾ। ਗੱਲ ਪੈ ਗਿਆ। ਉਹ ਸੌਰੀ ਜੀ, ਸੌਰੀ, ਮਾਫ ਕਰ ਦਿਓ। ਉਹ ਇਹਨੂੰ ਕਾਹਤੋਂ ਘਰ ਵਾੜਿਆ ਸੀ? ਵੇ ਭੈਣੇ ਤੈਨੂੰ ਕੀ ਦੱਸਾਂ। ਬੇ ਕੀ ਹੋ ਗਿਆ ਤੈਨੂੰ? ਵੇ ਆ ਜਾ। ਆ ਗਿਆ ਕਿਹਨੂੰ ਬਾਜਾ ਮਾਰੀ ਜਾਂਦੇ ਤੂੰ ਓਏ? ਆਪਾਂ ਆ ਗਿਆ। ਚਵਲਾ ਮੈਨੂੰ ਜਿਹਾ ਘਰ ਦੀ ਸਮਝ ਨਹੀਂ ਆਉਂਦੀ। ਸਵੇਰੇ ਤੋਂ ਜਨਾਨੇ ਜੇ ਨੂੰ ਕੋਲ ਬਾਇਆ ਆਇਆ ਸੀ। ਕਿਹੜਾ ਜਨਾਨਾ ਜਿਹਾ? ਰਾਜਾ ਜੀ ਨਾ, ਉਹਨੇ ਕੁਛ ਨਹੀਂ ਕਹਿਣਾ, ਤੈਨੂੰ ਮੈਂ ਦੱਸਦਾ। ਕੀ ਰਾਜਾ ਜੀ? ਉਹਨੇ ਤਾਂ ਮੈਂ ਰੱਬ ਲੱਭ ਕੇ ਥੱਕ ਗਿਆ, ਪਤਾ ਨਹੀਂ ਕਿੱਥੇ ਚਲਾ ਗਿਆ। ਅੱਬਾ ਮੇਰੀ ਗੱਲ ਸੁਣ ਲੈ, ਤੂੰ ਤੇ ਉਹ ਜਨਾਨਾ ਬਾਇਆ ਸੀ। ਆ ਕਾਲਾ ਲੋਕਾਂ ਦਾ ਡਰਮ ਕੋਲ ਭਾ ਕੇ ਬੈਠਾ ਸੀ ਜਦੋਂ ਮੈਂ ਆਈ। ਵੇ ਇਹਨੂੰ ਭੈਣੇ ਉਹਨੂੰ ਲੁੱਕ ਦਾ ਡਰਮ ਨਾ ਕਹੀਂ, ਉਹ ਮੇਰੀ ਅੱਖਾਂ ਦਾ ਤਾਰਾ ਵਾ। ਉਹਨੂੰ ਜਨਾਨਾ ਨਹੀਂ ਕਹਿਣਾ, ਉਹਨੂੰ ਰਾਜਾ ਜੀ ਕਹਿਣਾ। ਹਾਏ ਮੈਂ ਮਰ ਗਈ, ਮੈਨੂੰ ਤੇ ਨਹੀਂ ਸਮਝ ਆਉਂਦੀ ਮੇਰੇ ਘਰ ਨੂੰ ਕੀ ਹੋ ਗਿਆ। ਓਏ ਉਹ ਦੋਨੇ ਮੁੰਡੇ ਉਹੀ ਆ ਜਿਹੜੇ ਮੈਨੂੰ ਛੇੜਦੇ ਜੇ। ਤੈਨੂੰ ਛੇੜਦੇ ਆ? ਤੇ ਹੋਰ ਖੁਸ਼ਕਿਸਮਤ ਹੈ ਤੂੰ, ਹਾਂ ਤੈਨੂੰ ਛੇੜਨ ਡਏ ਆ। ਖੁਸ਼ਕਿਸਮਤ ਆ ਭੈਣੇ, ਉਹ ਸਾਡੇ ਘਰ ਚੱਲ ਕੇ ਆ ਗਏ। ਕਿੱਥੇ ਨੇ ਇਸ ਟਾਈਮ, ਕਿੱਥੇ ਨੇ? ਵੇ ਮਗਰ ਲੋ ਤੁਸੀਂ ਕੀ ਤਮਾਸ਼ਾ ਫੜਿਆ ਹੈ? ਏ ਅੱਬਾ ਰਾਜਾ, ਜਾਨੂ, ਰਾਜਾ ਜਾਨੂ ਕਿੱਥੇ ਚਲਾ ਗਿਆ ਰਾਜਾ? ਜਾਨੂ। ਓਏ ਹੁਣ ਕੀ ਬਣੂਗਾ? ਕਿਹੜੇ ਯੱਬ 'ਚ ਫਸ ਗਏ ਆ? ਮੈਂ ਤਾਂ ਫਸ ਗਿਆ ਜਲੇਬੀਆਂ ਲੈ ਕੇ ਬਾਬੇ ਦੀਆਂ। ਕਿੱਧਰ ਚੱਲਾਂ? ਮੇਰਾ ਇੱਕ ਦੋਸਤ ਆ ਬਾਬਾ, ਮੈਂ ਉਹਦੇ ਨਾਲ ਚੱਲਾਂ। ਕਿਹੜੇ ਬਾਬੇ ਵਾਲੇ? ਹੈਗਾ ਬਾਬਾ ਕੋਈ, ਤੈਨੂੰ ਕਿਉਂ ਦੱਸਾਂ? ਉਹ ਜਦ ਕੋਈ ਜਾਦੂ ਵਾਲਾ ਲੱਡੂ ਪੜਾਉਂਦਾ ਫਿਰਦਾ ਸੀ, ਉਹੀ ਬਾਬਾ ਨਾ। ਮੈਂ ਵੀ ਉਹਦੇ ਕੋਲ ਜਲੇਬੀਆਂ ਪੜਾ ਕੇ ਲਗਾ, ਮੈਨੂੰ ਉੱਥੋਂ ਹੀ ਪਤਾ ਲੱਗਾ ਵਾ। ਤੂੰ ਵੀ ਉਹਦੇ ਕੋਲ ਜਲੇਬੀਆਂ ਲਈਆਂ? ਤੇ ਹੋਰ ਨਹੀਂ, ਬੜੇ ਅਫਸੋਸ ਦੀ ਖਬਰ ਆ ਤੇ ਯਾਰ। ਠੀਕ ਆ, ਮੈਂ ਉਹਦੇ ਨਾਲ ਜਾ ਕੇ। ਓਏ ਉਧਰ ਜਾਣ ਦਾ ਫਾਇਦਾ ਕੋਈ ਨਹੀਂ। ਕਿਉਂ? ਉਹ ਬਾਬਾ ਮਰ ਗਿਆ ਵਾ। ਹੈ ਹਾਂ, ਬਾਬਾ ਮਰ ਗਿਆ? ਬਾਬਾ ਮਰ ਗਿਆ ਵਾ। ਓਏ ਬਾਬਾ ਨਹੀਂ ਮਰਿਆ, ਮਰ ਤੇ ਫਿਰ ਅਸੀਂ ਗਏ ਆ। ਹੋਰ ਕੀ, ਅਸੀਂ ਮਰ ਗਏ ਆ। ਹੋਰ ਰਾਜਾ, 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 ਰਾਜਾ,